सर अपना इंट्रोडक्शन देना। मेरा नाम सैमुअल बशीर और मैं ह्यूमन राइट एक्टिविस्ट हाँ। इस ਤੋਂ ਇਲਾਵਾ मैं पाकिस्तान मुस्लिम लीग नॉन माइनॉरिटी रावलपिंडी डिवीजन ਦਾ ਜਨਰਲ ਸੈਕਟਰੀ ਹਾਂ। ਕਹਿਣਾ ਮੈਂ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਅਸੀਂ ਹਰ ਇੱਕ ਨੂੰ ਗਲੇ ਲਗਾਉਂਦੇ ਹਾਂ। ਇੱਥੇ ਪਠਾਨ ਵੀ ਕਾਰੋਬਾਰ ਕਰਦਾ ਹੈ, ਇੱਥੇ ਸਿੱਖ ਵੀ ਕਾਰੋਬਾਰ ਕਰਦਾ ਹੈ, ਇੱਥੇ ਪੰਜਾਬੀ ਵੀ ਕਾਰੋਬਾਰ ਕਰਦਾ ਹੈ, ਇੱਥੇ ਬਲੋਚੀ ਵੀ ਕਾਰੋਬਾਰ ਕਰਦਾ ਹੈ, ਇੱਥੇ ਸਿੰਧੀ ਵੀ ਕਾਰੋਬਾਰ ਕਰਦਾ ਹੈ। ਲੇਕਿਨ ਜਿਸ ਵਕਤ ਸਾਡੇ ਲੋਕ ਪੰਜਾਬ ਦੇ ਕਿਸੇ ਦੂਸਰੇ ਸੂਬੇ 'ਚ ਜਾਂਦੇ ਨੇ ਤੇ ਜਿਹੜਾ ਸਲੂਕ ਉਹਨਾਂ ਨਾਲ ਹੁੰਦਾ ਹੈ ਇਹ ਨਾਕਾਬਲੇ ਬਰਦਾਸ਼ਤ ਹੈ। ਪਾਕਿਸਤਾਨ 'ਚ ਪੰਜਾਬ ਇੱਕ ਵਾਹਿਦ ਸੂਬਾ ਹੈ ਜਿਹੜਾ ਬੜੇ ਖੁੱਲ੍ਹੇ ਦਿਲ ਔਰ ਵਸੀਹ ਦਿਲ ਨਾਲ ਇਹਨਾਂ ਸਭ ਨੂੰ ਕਬੂਲ ਕਰਦਾ ਤੇ ਉਸ ਵਕਤ ਨੂੰ ਡਰੋ ਕਿ ਜਿਸ ਵਕਤ ਪੰਜਾਬੀਆਂ ਦਾ ਦਿਲ ਸਖਤ ਹੋ ਜਾਵੇ ਔਰ ਉਹ ਇੱਥੇ ਇਹਨਾਂ ਨੂੰ ਖਲੋਣ ਨਾ ਦੇਣ। अच्छा सर मेरी छोटी जी गुजारिश ये है कि ਤੁਹਾਡਾ ਮੁਸਲਿਮ ਲੀਗ ਨੂਨ ਦੇ ਵਿੰਗ ਦੇ ਨਾਲ ਵੀ ਤੁਹਾਡਾ ਤਲਕ ਹੈ। ਇਸ ਵੇਲੇ ਮੁਲਕ ਦੇ ਵਿੱਚ ਵੀ ਉਹਨਾਂ ਦੀ ਗਵਰਨਮੈਂਟ ਹੈ ਔਰ ਪੰਜਾਬ ਵਿੱਚ ਤਾਂ ਬਿਲਖਸੂਸ ਸੂਬੇ ਦੀ ਗਵਰਨਮੈਂਟ ਉਹਨਾਂ ਕੋਲ ਹੀ ਹੈ। ਤੇ ਇੱਥੇ ਜਿਹੜੀ ਫੈਮਿਲੀ ਬੈਠੀ ਹੋਈ ਹੈ ਉਹਨਾਂ ਦੇ ਘਰ ਦਾ ਨਾ ਕੋਈ ਮੁਸਲਿਮ ਲੀਗ ਨੂਨ ਦਾ MNA MPA ਕੋਈ ਉਹਨਾਂ ਦੇ ਜਾ ਕੇ ਸਿਰ ਤੇ ਕਿਸੇ ਨੇ ਹੱਥ ਨਹੀਂ ਰੱਖਿਆ, ਕੋਈ ਇਮਦਾਦ ਨਹੀਂ ਦਿੱਤੀ। ਤੇ ਤੁਸੀਂ ਜਿਹੜੀ ਪਾਰਟੀ ਨਾਲ ਬਿਲੋਂਗ ਵੀ ਕਰਦੇ ਹੋ ਤੇ ਕੋਈ ਇਸ ਹਵਾਲੇ ਨਾਲ ਗੱਲ ਕਰੋਗੇ? ਜੀ ਮੈਂ ਜ਼ਰੂਰ। ਮਰੀਮ ਨਵਾਜ਼ ਸਾਹਿਬਾ ਜਿਹੜੀ ਕਿ ਸੁਪਰ CM ਪੰਜਾਬ ਨੇ ਤੇ ਉਹ ਪੰਜਾਬ ਦੀ ਮਾਂ ਵੀ ਕਹਿਲਾਉਂਦੇ ਨੇ ਤੇ ਉਹ ਵਾਕਈ ਪੰਜਾਬ ਦੀ ਮਾਂ ਹੈ ਨੇ ਕਿ ਅੱਜ ਤੱਕ ਉਹਨਾਂ ਜਿੰਨਾ ਥੋੜ੍ਹੇ ਅਰਸੇ ਦੇ ਵਿੱਚ ਜਿੰਨਾ ਕੰਮ ਕੀਤਾ ਤੇ ਉਹ ਇਸ ਤਰ੍ਹਾਂ ਵੀ ਤੋਜੋ ਦੇਣਗੇ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਮਾਂ ਹੋਣ ਦੇ ਨਾਤੇ ਉਹ ਪੰਜਾਬੀਆਂ ਦੀ ਹਿਫਾਜ਼ਤ ਵਾਸਤੇ ਉੱਠ ਖੜੇ ਹੋਣ ਔਰ ਜਿਹੜੇ ਉਸ ਮੁਖਤਲਿਫ ਬਲੋਚਿਸਤਾਨ 'ਚ ਖਾਸ ਤੌਰ 'ਤੇ ਜਿਹੜੇ ਵਿਕਟਮ ਨੇ ਉਹਨਾਂ ਖਾਨਦਾਨਾਂ ਨੂੰ ਮਾਲੀ ਸਪੋਰਟ ਵੀ ਕਰਨ ਤੇ ਉਹਨਾਂ ਨੂੰ ਕਾਰੋਬਾਰ ਵੀ ਫਰਾਹਮ ਕੀਤੇ ਜਾਣ ਜਾਂ ਉਹਨਾਂ ਨੂੰ ਬਿਜ਼ਨਸ ਸ਼ੁਰੂ ਕਰਾਉਣ ਵਾਸਤੇ ਕੁਝ ਮਾਲੀ ਮਦਦ ਕੀਤੀ ਜਾਏ। ਉਹਨਾਂ ਖਾਨਦਾਨਾਂ ਦਾ ਸਹਾਰਾ ਉਹ ਮਾਂ ਹੀ ਬਣ ਸਕਦੀ ਜਿਹੜੀ ਪੰਜਾਬ ਦੀ ਇਸ ਟਾਈਮ ਮਾਂ ਹੈ।